बिस्मिल्लाहिर्रहमानिर्रहीम। पंजाबी मुतालिया कुरान सूरा निसा दी आयात 131 ਤੋਂ 152 ਤੱਕ। इन आयतां ਵਿੱਚ ਸਵਾਲਾਂ ਦਾ ਜਵਾਬ ਰੋਕ ਕੇ ਸੂਰਾ ਗਾਲਬਨ 27 ਤੋਂ ਆਇਤ 27 ਤੋਂ ਅੱਲਾਹ ਤਾਲਾ ਨੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕੀਤੇ ਹਨ ਜਿਹੜੇ ਲੋਕਾਂ ਦੇ ਜ਼ਿਹਨਾਂ 'ਚ ਪੈਦਾ ਹੋ ਰਹੇ ਨੇ ਜਾਂ ਪੈਗੰਬਰ ਕੋਲ ਪੁੱਛ ਰਹੇ ਹਨ। ਕੁਰਾਨ ਦਾ ਇੱਕ ਖਾਸ ਅਸਲੂਬ ਹੈ ਕਿ ਕੁਰਾਨ ਖੁਤਬਾਤ ਦੀ ਸੂਰਤ 'ਚ ਜਿਹਦੇ 'ਚ ਇਹ ਉਨਾਦ ਤੋਂ ਇਹਦੀ ਬੜੀ ਵਾਜ਼ਿਹ ਮਿਸਾਲਾਂ ਮਿਲਦੀਆਂ ਨੇ ਕਿ ਪਹਿਲੇ ਗੱਲਾਂ ਕੀਤੀਆਂ ਨੇ, ਫਿਰ ਲੋਕਾਂ ਦੇ ਜ਼ਿਹਨ ਨਾਲੇ ਚਾਹੁਣ ਨਾਲੇ ਸਵਾਲਾਂ ਦੇ ਜਵਾਬ ਦਿੱਤੇ ਨੇ, ਤੇ ਫਿਰ ਉਹ ਜਵਾਬ ਦਿੰਦਿਆਂ ਦਿੰਦਿਆਂ ਰੋਕ ਕੇ ਉਹਨਾਂ ਮੁਨਾਫਿਕਾਂ ਦੇ ਬਾਰੇ ਫਿਰ ਗੱਲ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਤੇ ਪਹਿਲੇ ਵੀ ਹੋ ਰਹੀ ਸੀ, ਜਿਨ੍ਹਾਂ ਦੀਆਂ ਗੱਲਾਂ ਕਮਜ਼ੋਰ ਮੁਸਲਮਾਨਾਂ ਵਾਸਤੇ ਉਲਝਣ ਦੀ ਵਜ੍ਹਾ ਬਣਦੀਆਂ ਨੇ ਪਈਆਂ, ਪਰੇਸ਼ਾਨ ਕਰਦੀਆਂ ਨੇ ਪਈਆਂ, ਉਹਨਾਂ ਨੂੰ ਕਨਫਿਊਜ਼ ਕਰ ਰਹੀਆਂ ਨੇ। ਇਸ ਲਈ ਮੁਸਲਮਾਨਾਂ ਨੂੰ ਉਹਨਾਂ ਤੋਂ ਬਚ ਕੇ ਰਹਿਣ ਤੇ ਉਹਨਾਂ ਦੇ ਬੁਰੇ ਅੰਜਾਮ ਤੋਂ ਡਰਾਇਆ ਹੈ। ਇਸੇ ਦੀ ਰੋਸ਼ਨੀ ਵਿੱਚ ਅਸੀਂ ਇਹਨਾਂ ਆਇਤਾਂ ਅਗਲੀਆਂ ਦਾ 131 ਤੋਂ ਲੈ ਕੇ 152 ਤੱਕ ਮਤਾਲਿਆ ਸ਼ੁਰੂ ਕਰ ਰਹੇ ਹਾਂ। ਅੱਲਾਹ ਤਾਲਾ ਫਰਮਾਉਂਦੇ ਨੇ, ਇਹ ਖੁਦਾ ਦੇ ਅਹਿਕਾਮ ਨੇ, ਨਹੀਂ ਮੰਨੋਦੇ ਤੇ ਆਪਣਾ ਹੀ ਬੁਰਾ ਕਰੋਦੇ, ਇਸ ਲਈ ਕਿ ਜ਼ਮੀਨ ਔਰ ਅਸਮਾਨਾਂ ਵਿੱਚ ਜੋ ਕੁਝ ਹੈ ਸਭ ਅੱਲਾਹ ਦਾ ਹੈ। ਤੁਹਾਡੇ ਤੋਂ ਪਹਿਲੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਹੈ, ਇਹ ਉਹਨਾਂ ਨੂੰ ਵੀ ਅਸੀਂ ਇਹ ਹੀ ਹਦਾਇਤ ਕੀਤੀ ਸੀ ਔਰ ਤੁਹਾਨੂੰ ਵੀ ਇਹ ਹੀ ਹਦਾਇਤ ਕਰਨੇ ਆ ਕਿ ਅੱਲਾਹ ਤੋਂ ਡਰੋ, ਡਰਦੇ ਰਹੋ ਔਰ ਯਾਦ ਰੱਖੋ ਕਿ ਅਗਰ ਨਹੀਂ ਮੰਨੋਦੇ ਤੇ ਅੱਲਾਹ ਦਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ। ਇਸ ਲਈ ਕਿ ਜ਼ਮੀਨ ਔਰ ਅਸਮਾਨ ਵਿੱਚ ਜੋ ਕੁਝ ਹੈ ਸਭ ਅੱਲਾਹ ਦਾ ਹੈ ਔਰ ਅੱਲਾਹ ਬੇਨਿਆਜ਼ ਹੈ ਤੇ ਉੱਚੀਆਂ ਸ਼ਾਨਾਂ ਵਾਲਾ ਹੈ। ਇਹਦੇ ਵਿੱਚ ਅੱਲਾਹ ਤਾਲਾ ਨੇ ਇਹ ਜਿਹੜੀ ਆਇਤ ਹੈ ਇਹਦੇ ਸ਼ਰੀਅਤ ਦੇ ਅਹਿਕਾਮ ਨੂੰ ਮੰਨਣ ਦੀ ਨਸੀਹਤ ਕੀਤੀ ਹੈ ਆਪਣਿਆਂ ਲੋਕਾਂ ਨੂੰ। ਅਗਲੀ ਆਇਤ 'ਚ 132 ਚੱਲਾਂਦੇ ਨੇ, ਇੱਕ ਵਾਰੀ ਫੇਰ ਸੁਣ ਲਓ ਉਹੀ ਗੱਲ, ਜ਼ਮੀਨ ਤੇ ਅਸਮਾਨ ਵਿੱਚ ਜੋ ਕੁਝ ਸਭ ਅੱਲਾਹ ਦਾ ਹੈ ਔਰ ਭਰੋਸੇ ਵਾਸਤੇ ਅੱਲਾਹ ਹੀ ਕਾਫੀ ਹੈ। ਦੁਬਾਰਾ ਉਸੇ ਗੱਲ ਨੂੰ ਰਿਪੀਟ ਕੀਤਾ ਹੈ। ਪਹਿਲੀ 133 ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਸ ਲਈ ਕੋਈ ਹੱਕਦਾਰ ਹੈ ਇੱਕ ਜ਼ਿੰਦਗੀ ਦੇ ਮਾਮਲਾਤ ਉਹਦੇ ਹਵਾਲੇ ਕੀਤੇ ਜਾਣ ਤੇ ਨਾ ਫਰਮਾਨੀ ਦੀ ਸੂਰਤ 'ਚ ਜੇ ਉਹ ਚਾਹੇ ਤੇ ਇਹ ਲੋਕੋ ਤੁਹਾਨੂੰ ਸਾਰਿਆਂ ਨੂੰ ਫਨਾਹ ਕਰ ਦੇਵੇ ਔਰ ਤੁਹਾਡੀ ਜਗ੍ਹਾ ਦੂਸਰੀ ਕੌਮ ਲੈ ਆਵੇ। ਅੱਲਾਹ ਇਸ ਚੀਜ਼ ਤੇ ਪੂਰੀ ਕੁਦਰਤ ਰੱਖਦਾ ਹੈ। ਅੱਲਾਹ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਜੇ ਤੁਸੀਂ ਨਾਫਰਮਾਨੀ ਕਰੋ ਜਾਂ ਅੱਲਾਹ ਨੂੰ ਕੋਈ ਫਰਕ ਨਹੀਂ। ਮੁਨਕਰਾਂ ਨੂੰ ਇਹਦੇ ਵਿੱਚ ਇਸ ਆਇਤ 'ਚ ਮੁਨਕਰਾਂ ਤੇ ਕਮਜ਼ੋਰ ਈਮਾਨ ਵਾਲਿਆਂ ਨੂੰ ਖਬਰਦਾਰ ਕੀਤਾ ਹੈ, ਵਾਰਨਿੰਗ ਦਿੱਤੀ ਹੈ ਕਿ ਇਹ ਅੱਲਾਹ ਦੇ ਰਸੂਲ ਦਾ ਇਨਕਾਰ ਕਰਨ ਵਾਲਿਆਂ ਤੇ ਅੱਲਾਹ ਅਜ਼ਾਬ ਨਾਜ਼ਲ ਕਰਦਾ ਹੈ। ਇਹ ਮਤ ਸਮਝੋ ਕਿ ਤੁਸੀਂ ਇਨਕਾਰ ਕਰਕੇ ਬਚ ਜਾਓਗੇ। ਸਾਡੇ ਰਸੂਲ ਅੱਲਾਹ ਦੀ ਅਦਾਲਤ ਬਣ ਕੇ ਆਉਂਦੇ ਨੇ ਔਰ ਫੈਸਲਾ ਕਰਕੇ ਜਾਂਦੇ ਨੇ। ਇਹ ਤਮਾਮੇ ਉੱਜਤ ਦਾ ਕਾਨੂੰਨ ਹੈ। ਜਿੱਥੇ ਰਸੂਲ ਆਉਂਦਾ ਉੱਥੇ ਅੱਲਾਹ ਤਾਲਾ ਜੋ ਕੁਝ ਆਖਰਤ 'ਚ ਕਰਨਾ ਹੈ ਲੋਕਾਂ ਤੇ ਗੱਲ ਵਾਅਦੇ ਕਰਕੇ ਉਹ ਦੁਨੀਆ ਤੇ ਕਰਕੇ ਜੰਨਤ ਦੋਜ਼ਖ ਜਿਹੜੀ ਹੈ ਦੁਨੀਆ ਤੇ ਪਾਸੀਬਲ ਹੱਦ ਤੱਕ ਛੋਟੀ ਕਿਆਮਤ ਇੱਥੇ ਦੁਨੀਆ ਤੇ ਬਰਪਾ ਕਰਦੇ ਨੇ। ਜਿਹੜਾ ਉਸ ਵੇਲੇ ਰਸੂਲ ਦੇ ਰਿਲੇਟਡ ਹੁੰਦਾ ਉਹ ਦੂਸਰੇ ਮੁਸਲਮਾਨ ਜਿਹੜੇ ਨੇ ਉਹਦੀਆਂ ਉਹ ਅੱਲਾਹ ਖੁਦ ਕਰ ਰਹੇ ਹੁੰਦੇ ਨੇ ਰਸੂਲ ਨੂੰ ਸਾਹਮਣੇ ਖਲਵਾ ਕੇ ਉਹਦੇ ਥਰੂ। ਤੇ ਇਹ ਮਾਇ ਸਮਝੋ ਅੱਲਾਹ ਕਹਿੰਦੇ ਨੇ ਮਾਇ ਸਮਝੋ ਕਿਉਂਕਿ ਰਸੂਲ ਅੱਲਾਹ ਦੀ ਅਦਾਲਤ ਬਣ ਕੇ ਆਉਂਦਾ ਔਰ ਫੈਸਲਾ ਕਰਕੇ ਜਾਂਦਾ, ਉਹ ਫੈਸਲਾ ਕਰ ਜਾਂਦਾ ਉੱਥੇ ਉਸ ਦੁਨੀਆ ਤੇ ਹੀ। ਅੱਛਿਆਂ ਨੂੰ ਅੱਛਾਈ ਦਾ ਰਿਵਾਰਡ ਮਿਲਦਾ ਔਰ ਬੁਰਿਆਂ ਨੂੰ ਬੁਰਾਈ ਦਾ ਰਿਵਾਰਡ ਉੱਥੇ ਦੇ ਕੇ ਇਹ ਕਿਆਮਤ ਸੁਗਰਾ ਬਰਪਾ ਕਰਕੇ ਲੋਕਾਂ ਵਾਸਤੇ ਜਿਹੜੇ ਅੱਲਾਹ ਦੀ ਗੱਲ ਨਹੀਂ ਮੰਨਦੇ, ਅੱਲਾਹ ਦੇ ਦਾਅਵੇ ਤੋਂ ਅੱਲਾਹ ਤਾਲਾ ਲੋਕਾਂ ਦੇ ਸਾਹਮਣੇ ਕਰਕੇ ਵਿਖਾ ਦਿੰਦੇ ਨੇ ਆਪਣਾ ਬੰਦਾ ਖਲਵਾ। ਇਹਨੂੰ ਕਾਨੂੰਨੇ ਇਤਮਾਮੇ ਉੱਜਤ ਆਖਿਆ ਜਾਂਦਾ। ਅਗਲੀ ਆਇਤ 'ਚ ਆਉਂਦੇ ਨੇ ਅੱਲਾਹ ਤਾਲਾ ਫਰਮਾਉਂਦੇ ਨੇ, ਇਹ ਜੇ ਤੁਸੀਂ ਫਾਇਦੇ ਦੀ ਖਾਤਰ ਅੱਲਾਹ ਦੀ ਸ਼ਰੀਅਤ ਤੋਂ ਪਿੱਛੇ ਹਟੋਦੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਦੁਨੀਆ ਦਾ ਫਾਇਦਾ ਚਾਹੁੰਦਾ ਹੈ ਤੇ ਉਹ ਵੀ ਅੱਲਾਹ ਹੀ ਦੇ ਕੋਲ ਹੈ ਔਰ ਜਿਹੜਾ ਆਖਰਤ ਦਾ ਫਾਇਦਾ ਚਾਹੁੰਦਾ ਹੈ ਤੇ ਫਿਰ ਸੁਣ ਲਵੋ ਅੱਲਾਹ ਦੇ ਕੋਲ ਦੁਨੀਆ ਦਾ ਫਾਇਦਾ ਵੀ ਹੈ ਤੇ ਆਖਰਤ ਦਾ ਵੀ। ਉਹ ਸਭ ਨਾਲੋਂ ਜ਼ਿਆਦਾ ਸੁਣਨ ਤੇ ਜਾਣਨ ਵਾਲਾ ਹੈ। ਅੱਲਾਹ ਤਾਲਾ ਫਰਮਾਉਂਦੇ ਨੇ ਕਿ ਇਹ
ਜਿਹੜਾ ਇਸ ਦੁਨੀਆ ਦਾ ਫਾਇਦਾ ਚਾਹੁੰਦਾ ਹੈ ਨਾ, ਉਹ ਵੀ ਅੱਲਾ ਹੀ ਦਿੰਦਾ ਹੈ। ਉਹ ਵੀ ਬੰਦਾ ਕੋਈ ਵੱਖਰਾ ਨਹੀਂ ਅੱਲਾ ਜਿਹਦੇ ਕੋਲ ਲਿਆ ਹੁੰਦਾ, ਜਾਂ ਕੋਈ ਵੱਖਰੇ ਅਸਬਾਬ ਨਹੀਂ ਕਿਸੇ ਹੋਰ ਵੀ ਰੱਖੇ, ਉਹ ਵੀ ਅੱਲਾ ਕੋਲੋਂ ਹੀ ਮਿਲਦਾ ਹੈ। ਤੇ ਇਹ ਦੇ ਚ ਕਮਜ਼ੋਰ ਮੁਸਲਮਾਨਾਂ ਤੇ ਯਹੂਦ ਦੇ ਲੋਕਾਂ ਨੂੰ ਸ਼ਰੀਅਤ ਦਾ ਹੁਕਮ ਨਾ ਮੰਨਣ ਦੀ ਸਜ਼ਾ ਦਾ ਇੱਥੇ ਦੱਸਿਆ ਹੈ ਤੇ ਹੁਕਮ ਦਿੱਤਾ ਹੈ, ਕਿਉਂਕਿ ਫਾਇਦੇ ਸਾਰੇ ਦੁਨੀਆ ਔਰ ਆਖਰਤ ਦੇ ਅੱਲਾ ਕੋਲ ਹੀ ਨੇ। ਲੇਕਿਨ ਜਿਹੜਾ ਦੁਨੀਆ ਦਾ ਫਾਇਦਾ ਚਾਹੁੰਦਾ ਅੱਲਾਹ ਤਾਲਾ ਦੇ ਕੇ ਫਰਕ ਕਰ ਦਿੰਦੇ, ਲੇਕਿਨ ਆਖਰਤ ਦਾ ਫਾਇਦਾ ਚਾਹਣ ਵਾਲੇ ਇਸ ਤੋਂ ਖੁਸ਼ਕਿਸਮਤ ਹੁੰਦੇ ਨੇ ਕਿ ਆਖਰਤ ਦੇ ਫਾਇਦੇ ਵਿੱਚ ਉਹ ਪੈਕੇਜ 'ਚ ਦੁਨੀਆ ਦਾ ਫਾਇਦਾ ਵੀ ਹੈ ਅੱਲਾਹ ਤੇ ਈਮਾਨ ਰੱਖਣ ਵਾਲਿਆਂ ਵਾਸਤੇ ਔਰ ਅੱਲਾਹ ਦੇ ਜਿਹੜੇ ਅੱਗੇ ਸਰੈਂਡਰ ਕਰਨ ਵਾਲਿਆਂ ਵਾਸਤੇ। ਆਇਤ 135 ਚ ਇਹ ਆਇਤ ਜਿਹੜੀ ਇਤਨੀ ਕਾਇਮ ਹੈ ਔਰ ਇਸ ਆਇਤ ਦੀ ਵਜ੍ਹਾ ਤੋਂ ਬਹੁਤ ਹੀ ਜ਼ਿਆਦਾ ਜਿਹੜਾ ਨਾ ਮੁਸ਼ਕਲਾਂ 'ਚ ਇਸ ਤਰ੍ਹਾਂ ਦੇ ਮਾਸ਼ਰਿਆਂ 'ਚ ਪਵੇਦਾ, ਔਰ ਮੈਂ ਵੀ ਪੈਣਾ ਅੱਜ ਵੀ ਬੜੇ ਲੋਕ ਕਨਫਿਊਜ਼ ਹੁੰਦੇ ਨੇ। ਇਹ ਆਂਦੇ ਨੇ ਅੱਲਾਹ ਤਾਲਾ ਦਾ ਹੁਕਮ ਹੈ ਆਇਤ 135, ਈਮਾਨ ਵਾਲਿਓ ਇਨਸਾਫ ਤੇ ਕਾਇਮ ਰਵੋ ਅੱਲਾਹ ਲਈ ਉਸ ਦੀ ਗਵਾਹੀ ਦਿੰਦਿਆਂ ਹੋਇਆਂ, ਭਾਵੇਂ ਗਵਾਹੀ ਖੁਦ ਤੁਹਾਡੇ ਤੇ ਤੁਹਾਡੀ ਜ਼ਾਤ, ਤੁਹਾਡੇ ਮਾਂ-ਬਾਪ ਔਰ ਤੁਹਾਡੇ ਰਿਸ਼ਤੇਦਾਰਾਂ ਦੇ ਖਿਲਾਫ ਕਿਉਂ ਨਾ ਹੋਵੇ। ਅਮੀਰ ਹੈ ਜਾਂ ਗਰੀਬ, ਅੱਲਾਹ ਹੀ ਦੋਨਾਂ ਦਾ ਜ਼ਿਆਦਾ ਹੱਕਦਾਰ ਹੈ ਕਿ ਉਸ ਦੇ ਕਾਨੂੰਨ ਦੀ ਪਾਬੰਦੀ ਕੀਤੀ ਜਾਏ। ਇਸ ਲਈ ਅੱਲਾਹ ਦੀ ਹਿਦਾਇਤ ਨੂੰ ਛੱਡ ਕੇ ਤੁਸੀਂ ਖੁਆਇਸ਼ਾਂ ਦੀ ਪੈਰਵੀ ਨਾ ਕਰੋ। ਇਸ ਦੇ ਨਤੀਜੇ ਵਿੱਚ ਹੱਕ ਤੋਂ ਨਾ ਹਟੋ, ਔਰ ਯਾਦ ਰੱਖੋ ਕਿ ਅਗਰ ਹੱਕ ਔਰ ਇਨਸਾਫ ਦੀ ਗੱਲ ਨੂੰ ਵਿਗਾੜਨੇ ਜਾਂ ਉਸ ਤੋਂ ਪੱਲੂ ਛੁਡਾਉਣ ਦੀ ਕੋਸ਼ਿਸ਼ ਕੀਤੀ ਕਰੋਗੇ ਤੇ ਫਿਰ ਉਸ ਦੀ ਸਜ਼ਾ ਜ਼ਰੂਰ ਲੱਭੇਗੀ ਤੁਹਾਨੂੰ। ਇਸ ਲਈ ਜੋ ਕੁਝ ਤੁਸੀਂ ਕਰਦੇ ਅੱਲਾਹ ਉਸ ਤੋਂ ਵਾਕਿਫ ਹੈ। ਮੁਸਲਮਾਨਾਂ ਨੂੰ ਈਮਾਨ ਤੇ ਸਾਬਤ ਕਦਮ ਰਹਿਣ ਦੀ ਨਸੀਹਤ ਨਾਲ ਮੁਨਾਫਿਕਾਂ ਨੂੰ ਖਬਰਦਾਰ ਕੀਤਾ ਹੈ, ਔਰ ਇਹ ਆਇਤ 'ਚ ਅੱਲਾਹ ਤਾਲਾ ਨੇ ਦੱਸਿਆ ਹੈ ਕਿ ਭਾਵੇਂ ਤੁਸੀਂ ਹੱਕ ਗੱਲ ਕਰਨੀ ਹੈ ਜਿਹੜੀ ਸਹੀ ਹੈ, ਇਹਦਾ ਜ਼ੱਚ ਆ ਕੇ ਭਾਵੇਂ ਤੁਹਾਡੇ ਵਾਲਦੈਨ ਨੂੰ ਸਜ਼ਾ ਮਿਲ ਜਾਏ ਤੇ ਭਾਵੇਂ ਇਹਦਾ ਫਾਇਦਾ ਵੀ ਤੁਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਨੀ। ਤੇ ਅਮੀਰ ਗਰੀਬ ਅੱਲਾਹ ਤਾਲਾ ਕਹਿੰਦੇ ਨੇ ਸਾਰੇ ਇਹਦੇ ਹੀ ਹੱਕਦਾਰ ਨੇ ਕਿ ਕਾਨੂੰਨ ਦੀ ਪਾਬੰਦੀ ਕੀਤੀ ਜਾਏ। ਇਹਦੇ 'ਚ ਕਾਨੂੰਨ ਇਹ ਨਹੀਂ ਕਿ ਅਮੀਰ ਨਾ ਕਰਨ ਤੇ ਗਰੀਬ ਕਰਨ, ਨਾ। ਇਹ ਇਸ ਮਾਮਲੇ 'ਚ ਕੋਈ ਅਮੀਰ ਗਰੀਬ ਕੋਈ ਵੱਡਾ ਨਿੱਕਾ ਨਹੀਂ। ਅੱਗੇ 136 ਚ ਅੱਲਾਹ ਫਰਮਾਉਂਦੇ ਨੇ, ਈਮਾਨ ਵਾਲਿਓ ਅੱਲਾਹ ਤੇ ਈਮਾਨ ਲਿਆਓ ਔਰ ਉਸ ਦੇ ਰਸੂਲ ਤੇ ਈਮਾਨ ਲਿਆਓ, ਔਰ ਉਸ ਕਿਤਾਬ ਤੇ ਜਿਹੜੀ ਉਸਨੇ ਆਪਣੇ ਰਸੂਲ ਤੇ ਨਾਜ਼ਲ ਕੀਤੀ ਹੈ, ਔਰ ਉਹਨਾਂ ਕਿਤਾਬਾਂ ਤੇ ਜਿਹੜੀਆਂ ਇਸ ਤੋਂ ਪਹਿਲੇ ਨਾਜ਼ਲ ਕਰ ਚੁੱਕਿਆ ਹੈ। ਔਰ ਜਾਣ ਰੱਖੋ ਕਿ ਜਿਹੜਾ ਅੱਲਾਹ ਔਰ ਉਸ ਦੇ ਫਰਿਸ਼ਤਿਆਂ, ਉਸ ਦੀਆਂ ਕਿਤਾਬਾਂ ਔਰ ਉਸ ਦੇ ਰਸੂਲਾਂ ਔਰ ਕਿਆਮਤ ਦੇ ਦਿਨ ਉਸ ਦੇ ਹਜ਼ੂਰ ਪੇਸ਼ੀ ਦੇ ਮੁਨਕਰ ਹੋਣ, ਉਹ ਬਹੁਤ ਦੂਰ ਦੀ ਗੁੰਮਰਾਹੀ ਵਿੱਚ ਪੈ ਨੇ। ਬੜੀ ਅਹਿਮ ਆਇਤ ਹੈ। ਇੱਥੇ ਇਹ ਆਖਿਆ ਕਿ ਸੱਚੇ ਦਿਲ ਨਾਲ ਈਮਾਨ ਲਿਆਓ, ਅੱਲਾਹ ਅੱਗੇ ਕੋਈ ਕਮੀ ਬੇਸ਼ੀ ਨਾ ਰੱਖੋ ਕਿ ਇੰਨਾ ਲਿਆਉਣਾ, ਇੰਨਾ ਹਰ ਹਾਲ 'ਚ, ਹਰ ਮਾਮਲੇ 'ਚ, ਹਰ ਲਮੇ ਵਾਸਤੇ ਸਰੈਂਡਰ ਕਰੋ। ਯਹੂਦੀਆਂ ਨੂੰ ਬਤੌਰੇ ਖਾਸ ਹਦਾਇਤ ਹੈ ਕਿ ਸਾਡੇ ਰਸੂਲ ਤੇ ਈਮਾਨ ਨਹੀਂ ਲਿਆਓਦੇ ਤੇ ਤੁਹਾਡਾ ਈਮਾਨ ਮੋਤਬਰ ਨਹੀਂ ਰਹੇਗਾ। ਜਿਹੜਾ ਅੱਲਾਹ ਤੇ ਈਮਾਨ ਸਾਰਾ ਕੁਝ ਤੁਸੀਂ ਰੱਖਦੇ ਹੋ, ਲੇਕਿਨ ਇਹ ਮੋਤਬਰ ਇੱਕ ਕ੍ਰਾਈਮ ਕਰੋਗੇ ਤੁਸੀਂ, ਸਪੈਸ਼ਲੀ ਪੈਗੰਬਰ ਦੀ ਮੌਜੂਦਗੀ 'ਚ, ਰਸੂਲ ਦੀ ਮੌਜੂਦਗੀ 'ਚ। ਇਹ ਬਹੁਤ ਜ਼ਰੂਰੀ ਹੁੰਦਾ ਹੈ ਸਾਰਿਆਂ ਤੇ ਈਮਾਨ ਲਿਆਉਣਾ, ਤੇ ਉਹਦੇ ਤੇ ਨਾ ਉਹ ਬਹੁਤ ਵੱਡਾ ਕ੍ਰਾਈਮ ਹੈ। ਮੋਨੇ ਜਿਹੜਾ ਆਪਣੇ ਜ਼ਮਾਨੇ ਦੇ ਨਬੀ ਦਾ ਮੁਨਕਰ ਹੋਵੇ, ਉਹ ਸਾਰੇ ਪੈਗੰਬਰਾਂ ਦੇ ਸਾਰੀਆਂ ਸੱਚੀਆਂ ਗੱਲਾਂ ਦਾ ਮੁਨਕਰ ਸਮਝਿਆ ਜਾਂਦਾ ਹੈ। ਪੈਗੰਬਰ ਦੀ ਮੌਜੂਦਗੀ 'ਚ ਉਹ ਹੀ ਰਸੂਲ ਦਾ ਇਨਕਾਰ ਬਹੁਤ ਵੱਡਾ ਕ੍ਰਾਈਮ ਬਣ ਜਾਂਦਾ ਹੈ। ਲੇਕਿਨ ਬਾਅਦ ਦੇ ਜ਼ਮਾਨਿਆਂ ਵਿੱਚ ਵੀ ਅਗਰ ਕੋਈ ਇਹ ਸਮਝ ਲੈਂਦਾ ਕਿ ਪੈਗੰਬਰ ਹੈ ਅੱਲਾਹ ਦਾ ਤੇ ਈਮਾਨ ਨਹੀਂ ਲਿਆਉਂਦਾ, ਤੇ ਉਹ ਵੀ ਇੱਕ ਕ੍ਰਾਈਮ ਹੈ। ਲੇਕਿਨ ਉਹਦੀ ਬੇਸ ਤੇ ਜੰਨਤ ਦੋਜ਼ਖ ਦੇ ਕ੍ਰਾਈਮ ਦੀ ਨੋਈਅਤ ਘਟ ਜਾਂਦੀ ਹੈ, ਕਿਉਂਕਿ ਉੱਥੇ ਅੱਲਾਹ ਨੇ ਫੈਸਲਾ ਕਰਨਾ ਹੁੰਦਾ ਹੈ ਉਸ ਟਾਈਮ ਦੇ ਦੌਰਾਨ। ਉਹ ਜੁਰਮ ਬਹੁਤ ਵੱਡਾ ਹੋ ਜਾਂਦਾ ਹੈ। ਅਗਲੀ ਆਇਤ 137 ਚ ਅੱਲਾਹ ਫਰਮਾਉਂਦੇ ਨੇ, ਰਹਿ ਗਏ ਉਹ ਲੋਕ ਜਿਹੜੇ ਈਮਾਨ ਲਿਆਏ ਫਿਰ ਕੁਫਰ ਕੀਤਾ, ਫਿਰ ਈਮਾਨ ਲਿਆਏ ਫਿਰ ਕੁਫਰ ਕੀਤਾ, ਫਿਰ ਇਸ ਕੁਫਰ ਵਿੱਚ ਅਗਾਂਹ ਚਲੇ ਗਏ, ਤੇ ਫਿਰ ਅੱਲਾਹ ਨਾ ਉਹਨਾਂ ਦੀ ਮਗਫਰਤ ਕਰੇਗਾ ਔਰ ਨਾ ਉਹਨਾਂ ਦੀ ਸਿੱਧੀ ਰਾਹ ਵਿਖਾਏਗਾ। ਈਮਾਨ ਤੋਂ ਖੇਡਣ ਵਾਲਿਆਂ ਨੂੰ ਜਿਹੜੇ
किस और खेडण दियां कई किस्मां ने अल्लाह ताला ने बयान किया ਜਿਹੜੇ ईमान ਲਿਆਉਂਦੇ ਨੇ ਫਿਰ ਮੁਨਾਫਿਕ ਫਿਰ ਉਹਦੇ ਪਾਰਟੀ ਬਦਲ ਜਾਂਦੇ ਨੇ ਉਹਨਾਂ ਦਾ ਅੰਜਾਮ ਦੱਸਿਆ ਲੇਕਿਨ ਇਹ ਨੀਅਤ ਜਿਹੜੀ ਹੈ ਇਹ ਲੋਕਾਂ ਦੇ ਇਲਮੀ ਅਮਲੀ ਰਵੱਈਆਂ ਤੇ ਵੀ ਅਪਲਾਈ ਹੁੰਦੀ ਹੈ ਇਸ ਤੋਂ ਅੱਗੇ ਜਨਾਬ ਅੱਲਾਹ ਤਾਲਾ 138 ਚਾਹੁੰਦੇ ਨੇ ਨਾ ਮੁਨਾਫਿਕਾਂ ਨੂੰ ਖੁਸ਼ਖਬਰੀ ਦਿਓ ਐ ਪੈਗੰਬਰ ਜਿਹੜੇ ਈਮਾਨ ਵਾਲਿਆਂ ਨੂੰ ਛੱਡ ਕੇ ਤੁਹਾਡੇ ਮੁਨਕਰਾਂ ਨੂੰ ਆਪਣਾ ਦੋਸਤ ਬਣਾਏ ਹੋਏ ਨੇ ਇਹਨਾਂ ਵਾਸਤੇ ਦਰਦਨਾਕ ਅਜ਼ਾਬ ਹੈ ਇਹਨਾਂ ਨੂੰ ਇਹ ਗੱਲ ਦੱਸ ਦਿਓ ਵਾਰਨ ਕਰ ਦਿਓ ਔਰ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ 139 ਚ ਇਹ ਉਹਨਾਂ ਮੁਨਕਰਾਂ ਦੇ ਅੱਗੇ ਇੱਜ਼ਤ ਚਾਹੁੰਦੇ ਨੇ ਸੱਚੀ ਗੱਲ ਹੈ ਕਿ ਇੱਜ਼ਤ ਤੇ ਸਾਰੀ ਅੱਲਾਹ ਦੇ ਵਾਸਤੇ ਹੀ ਹੈ ਵੀ ਉਹ ਮੁਨਕਰਾਂ ਕੋਲੋਂ ਚਾਹੁੰਦੇ ਨੇ ਸਾਡੀ ਇੱਜ਼ਤ ਹੋਵੇ ਮੁਨਾਫਿਕਾਂ ਨੂੰ ਜਿਹੜੇ ਉੱਤੋਂ ਮੁਸਲਮਾਨ ਤੇ ਵਿੱਚੋਂ ਦੂਜਿਆਂ ਨਾਲ ਵੀ ਗੇਮ ਕਰ ਰਹੇ ਨੇ ਜਾਂ ਉਹਨਾਂ ਨੂੰ ਝਾੜਿਆ ਇਸ ਆਇਤ 'ਚ 140 ਆਇਤ 'ਚ ਅੱਲਾਹ ਤਾਲਾ ਆਂਦੇ ਨੇ ਉਹ ਇਸ ਕਿਤਾਬ ਵਿੱਚ ਤੁਹਾਡੇ ਤੇ ਅਸੀਂ ਹਦਾਇਤ ਨਾਜ਼ਲ ਕਰ ਚੁੱਕਿਆ ਹੈ ਇਹ ਹਦਾਇਤ ਨਾਜ਼ਲ ਕਰ ਚੁੱਕਿਆ ਹੈ ਕਿ ਜਿੱਥੇ ਤੁਸੀਂ ਵੇਖੋ ਕਿ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਉੱਥੇ ਉਹਨਾਂ ਮਜ਼ਾਕ ਉਡਾਉਣ ਵਾਲਿਆਂ ਦੇ ਨਾਲ ਨਾ ਬਵਿਆ ਕਰੋ ਜਦ ਤੱਕ ਉਹ ਕੋਈ ਹੋਰ ਗੱਲ ਨਾ ਕਰਨ ਲੱਗ ਜਾਣ ਵਰਨਾ ਤੁਸੀਂ ਵੀ ਉਹਨਾਂ ਹਾਰੀ ਹੋ ਜਾਓਦੇ ਅੱਲਾਹ ਦਾ ਫੈਸਲਾ ਹੈ ਕਿ ਉਹ ਇਸ ਤਰ੍ਹਾਂ ਦੇ ਮੁਨਾਫਿਕਾਂ ਔਰ ਮੁਨਕਰਾਂ ਨੂੰ ਜਹੰਨਮ ਦੀ ਇੱਕ ਜਗ੍ਹਾ ਤੇ ਜਮ੍ਹਾਂ ਕਰ ਦੇਗਾ ਇੱਥੇ ਫਰਮਾਇਆ ਸਾਦਾ ਮੁਸਲਮਾਨਾਂ ਨੂੰ ਜਿਹੜੇ ਨਹੀਂ ਸਮਝਦੇ ਇੰਨੇ ਸਮਾਰਟ ਨਹੀਂ ਹੁੰਦੇ ਔਰ ਉਹ ਦੂਜਿਆਂ ਕੋਲ ਮੁਖਾਲਫਾਂ ਕੋਲ ਜਾ ਕੇ ਅੱਲਾਹ ਦੇ ਖਿਲਾਫ ਗੱਲਾਂ ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਤੇ ਉਹਨਾਂ ਵਿੱਚ ਆਪਸ਼ਨ ਹੁੰਦਿਆਂ ਬੈਠੇ ਰਹਿੰਦੇ ਨੇ ਉਹ ਸਾਦਾ ਮੁਸਲਮਾਨਾਂ ਨੂੰ ਇਹਨਾਂ ਲੋਕਾਂ ਨੂੰ ਨਸੀਹਤ ਕੀਤੀ ਔਰ ਨਸੀਹਤ ਕਿਆਮਤ ਤੱਕ ਵਾਸਤੇ ਕਿ ਮੁਨਾਫਿਕਾਂ ਦੀ ਸਾਜ਼ਿਸ਼ਾਂ ਤੋਂ ਬਚ ਕੇ ਰਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਨਾ ਜਾਇਆ ਕਰੋ ਜਿੱਥੇ ਥੋੜੇ ਤੋਂ ਫਿਰ ਉਹ ਜ਼ਿਆਦਾ ਤੁਹਾਡੇ ਤੇ ਦੀਨ ਤੇ ਮਜ਼ਹਬ ਤੇ ਅੱਲਾਹ ਤੇ ਅਟੈਕ ਕਰਨ ਦੇ 141 ਆਇਤ 'ਚ ਅੱਲਾਹ ਫਰਮਾਉਂਦੇ ਨੇ ਜਿਹੜੇ ਤੁਹਾਡੇ ਵਾਸਤੇ ਭੈੜੇ ਦਿਨਾਂ ਦੀ ਤਮੰਨਾ ਕਰਦੇ ਨੇ ਤੇ ਫਿਰ ਅੱਲਾਹ ਦੀ ਤਰਫੋਂ ਤੁਹਾਨੂੰ ਕੋਈ ਫਤਹ ਮਿਲ ਜਾਏ ਤੇ ਆਖਦੇ ਨੇ ਕਿ ਅਸੀਂ ਤੁਹਾਡੇ ਨਾਲ ਨਹੀਂ ਸਾਂ ਔਰ ਜੇ ਤੁਹਾਡੇ ਮੁਨਕਰਾਂ ਦੀ ਜਿੱਤ ਹੋ ਜਾਵੇ ਤੇ ਉਹਨਾਂ ਨੂੰ ਕਹਿੰਦੇ ਨੇ ਅਸੀਂ ਤੁਹਾਡੀ ਹਿਫਾਜ਼ਤ ਨਹੀਂ ਕਰ ਰਹੇ ਸਾਂ ਔਰ ਅਸੀਂ ਤੁਹਾਨੂੰ ਮੁਸਲਮਾਨਾਂ ਤੋਂ ਬਚਾਇਆ ਨਹੀਂ ਤੇ ਹੁਣ ਤੁਹਾਡੇ ਵਿੱਚ ਅੱਲਾਹ ਹੀ ਕਿਆਮਤ ਦੇ ਦਿਹਾੜੇ ਫੈਸਲਾ ਕਰੇਗਾ ਔਰ ਅੱਲਾਹ ਦਾ ਫੈਸਲਾ ਇਹ ਹੈ ਕਿ ਉਹ ਇਹਨਾਂ ਮੁਨਕਰਾਂ ਨੂੰ ਈਮਾਨ ਵਾਲਿਆਂ ਦੇ ਖਿਲਾਫ ਹਰਗਿਜ਼ ਕੋਈ ਕਾਮਯਾਬੀ ਨਹੀਂ ਦੇਦਾ ਇਹਦੇ ਵਿੱਚ ਅੱਲਾਹ ਤਾਲਾ ਇਸ ਆਇਤ 'ਚ ਫਰਮਾਉਂਦੇ ਨੇ ਮੁਨਾਫਿਕਾਂ ਦੀ ਹਕੀਕਤ ਤੇ ਅਸਲੀਅਤ ਬਿਆਨ ਕੀਤੀ ਹੈ ਕਿ ਉਹ ਅੰਦਰੋਂ ਅੰਦਰ ਮੁਸਲਮਾਨਾਂ ਦੇ ਕਿੰਨੇ ਸਖਤ ਦੁਸ਼ਮਣ ਨੇ ਇਹ ਆਇਤਾਂ ਜਿਹੜੀਆਂ ਨੇ ਗਜ਼ਵਾ ਉਹਦ ਦੇ ਪਸ ਮੰਜ਼ਰ 'ਚ ਕਿਉਂਕਿ ਉਹਦੇ ਤੇ ਪਹਿਲੇ ਵੀ ਬਹੁਤ ਜ਼ਿਆਦਾ ਹੀ ਉਹਦੇ ਤੇ ਇਹਨਾਂ ਚੀਜ਼ਾਂ ਨੂੰ ਡਿਸਕਸ ਕੀਤਾ ਹੈ ਮੁਸਲਮਾਨਾਂ ਨੂੰ ਪਹੁੰਚਣ ਵਾਲੇ ਨੁਕਸਾਨ ਦੇ ਪਸ ਮੰਜ਼ਰ 'ਚ ਇਹ ਉਹਨਾਂ ਵਾਕਿਆਤ ਦੇ ਹਵਾਲੇ ਨਾਲ ਇਹ ਅੱਲਾਹ ਤਾਲਾ ਫਰਮਾ ਰਹੇ ਨੇ ਲੋਕਾਂ ਨੂੰ ਪਾਕੀਜ਼ਾ ਕਰ ਰਹੇ ਨੇ ਵੱਖਰੀਆਂ ਕਰ ਰਹੇ ਨੇ ਕਿਉਂਕਿ ਹੁਣ ਸਜ਼ਾ ਦੇਣੀ ਹੈ ਹੁਣ ਬੰਬਾਰੀ ਸ਼ੁਰੂ ਹੋਣੀ ਹੈ ਇਹ ਆਖਰੀ ਇਹ ਸੂਰਤਾਂ ਨੇ ਜਿਹਦੇ ਤੋਂ ਬਾਅਦ ਫਿਰ ਅੱਲਾਹ ਦਾ ਅਜ਼ਾਬ ਨਾਜ਼ਲ ਹੋਣਾ ਹੈ ਔਰ ਹਰ ਲੈਵਲ ਤੇ ਹੋਣਾ ਹੈ ਅੱਛਾਈ ਸ਼ਰ ਔਰ ਖੈਰ ਦੋਵਾਂ ਤੇ ਹੋਣਾ ਹੈ ਖੈਰ ਤੇ ਇਨਾਮਾਤ ਹੋਣੇ ਨੇ ਔਰ ਸ਼ਰ ਤੇ ਬੰਬਾਰੀ ਹੋਣੀ ਹੈ ਉੱਥੇ ਸਜ਼ਾ ਮਿਲਣੀ ਹੈ ਹਰ ਉਸ ਬੰਦੇ ਨੂੰ ਮੁਨਾਫਿਕ ਨੂੰ ਜਿੰਨਾ ਕੋਈ ਕਿਸੇ ਦਾ ਕ੍ਰਾਈਮ ਹੈ 142 ਅੱਲਾਹ ਤਾਲਾ ਫਰਮਾਉਂਦੇ ਨੇ ਮੁਨਾਫਿਕ ਖੁਦਾ ਦੇ ਨਾਲ ਧੋਖਾ ਕਰਨਾ ਚਾਹੁੰਦੇ ਨੇ ਹਾਲਾਂਕਿ ਉਹਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਹੈ ਵੀ ਉਹ ਆਪਣੇ ਆਪ ਧੋਖਾ ਕਰ ਰਹੇ ਤੁਸੀਂ ਇਹਨਾਂ ਨੂੰ ਵੇਖਦੇ ਹੋ ਕਿ ਇਹ ਜਦੋਂ ਨਮਾਜ਼ ਵਾਸਤੇ ਉੱਠਦੇ ਨੇ ਤੇ ਬੜੇ ਲਾਚਾਰ ਹੋ ਕੇ ਬੜੀ ਮੁਸ਼ਕਲ 'ਚ ਉੱਠਦੇ ਨੇ ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਅੱਲਾਹ ਨੂੰ ਘੱਟ ਹੀ ਯਾਦ ਕਰਦੇ ਨੇ ਵਿਖਾਵੇ ਦੀ ਨਮਾਜ਼ ਹੈ ਮੁਨਾਫਿਕਾਂ ਵਾਸਤੇ ਅੱਲਾਹ ਦੀ ਹਦਾਇਤ ਦਾ ਕਾਨੂੰਨ ਕਿ ਅੱਲਾਹ ਤਾਲਾ ਦਾ ਕਾਨੂੰਨ ਇੱਕ ਕਾਰ ਫਰਮਾ ਹੁੰਦਾ ਹੈ ਹਰ ਲਿਹਾਜ਼ ਨਾਲ ਉਹਨਾਂ ਦੀ ਇਬਾਦਤ ਦੀ ਅਸਲ ਵੀ ਦਸੀ ਹੈ ਦਿਖਾਵੇ ਵਾਸਤੇ ਇਬਾਦਤ ਕਰਨ ਵਾਲਿਆਂ ਨੂੰ ਇਹ ਸਖਤ ਧਮਕੀ ਹੈ ਇਹਦੇ ਵਾਸਤੇ ਇਹ ਇਨਸਾਨਾਂ ਵਾਸਤੇ ਅਹਿਕਾਮਾਤ ਨੇ ਜਿਹੜੇ ਵੀ ਅੱਲਾਹ ਤਾਲਾ ਦੇ ਅਹਿਕਾਮ ਹੁੰਦੇ ਨੇ ਉਹ ਰਵੱਈਆਂ ਤੇ ਹੁੰਦੇ ਨੇ
ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਦਰਮਿਆਨ ਵਿੱਚ ਹੀ ਲਟਕ ਰਹੇ ਨੇ, ਨਾ ਇੱਧਰ ਦੇ ਨੇ ਨਾ ਉੱਧਰ ਦੇ ਨੇ। ਇਹਨਾਂ ਦੇ ਜਰਾਇਮ ਦੀ ਸਜ਼ਾ ਇਹ ਕਿ ਅੱਲਾਹ ਨੇ ਇਹਨਾਂ ਨੂੰ ਗੁੰਮਰਾਹ ਕਰ ਦਿੱਤਾ ਹੈ, ਔਰ ਜਿਹਨੂੰ ਅੱਲਾਹ ਗੁੰਮਰਾਹ ਕਰ ਦੇ ਉਹਨੂੰ ਕੋਈ ਸਿੱਧਾ ਰਸਤਾ ਨਹੀਂ ਵਿਖਾ ਸਕਦਾ। ਇਹ ਅੱਲਾਹ ਦੀ ਗੁੰਮਰਾਹੀ ਔਰ ਹਦਾਇਤ ਦਾ ਕਾਨੂੰਨ ਹੈ ਕਿ ਇਹ ਨਹੀਂ ਕਿ ਅੱਲਾਹ ਤਾਲਾ ਬੰਦਿਆਂ ਨੂੰ ਫੜ ਕੇ ਤੇ ਜ਼ਾਤੀ ਪਸੰਦ ਨਾ ਪਸੰਦ ਤੇ ਕਰ ਰਹੇ ਨੇ। ਬੰਦਿਆਂ ਦੇ ਆਪਣੇ ਰਵੱਈਏ ਨੇ, ਬੰਦੇ ਆਪਣੇ ਆਪ ਨੂੰ ਕਰ ਰਹੇ ਨੇ ਤੇ ਅੱਲਾਹ ਤਾਲਾ ਫਿਰ ਉਹਨੂੰ ਉਹਨਾਂ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ। ਇਹਦਾ ਇਹ ਮਤਲਬ ਹੈ ਕਿ ਅੱਲਾਹ ਗੁੰਮਰਾਹ ਕਰ ਦਿੱਤਾ ਹੈ। ਅੱਲਾਹ ਇਹ ਨਹੀਂ ਕਿ ਉਹਨਾਂ ਵੈਸੇ ਹੀ ਉਹ ਨਾਰਮਲ ਆਣ ਤੇ ਉਹਨਾਂ ਨੂੰ ਗੁੰਮਰਾਹ ਨਹੀਂ, ਉਹਨਾਂ ਆਪ ਕੀਤਾ, ਲੇਕਿਨ ਅੱਲਾਹ ਕਹਿੰਦੇ ਨੇ ਹੁਣ ਮੇਰਾ ਕਾਨੂੰਨ ਇਹਨਾਂ ਤੇ ਲਾਗੂ ਹੋ ਗਿਆ। ਇਹਦਾ ਇਹ ਮਤਲਬ ਹੈ। ਬਟ ਇਹ ਇਸ ਗਲਤਫਹਿਮੀ 'ਚ ਨਹੀਂ ਪੈਣਾ ਚਾਹੀਦਾ ਕਿ ਅੱਲਾਹ ਤਾਲਾ ਜਾਊਗਾ ਬੰਦਿਆਂ ਨੂੰ ਬੁਰਾਈ ਵੱਲ ਔਰ ਅੱਛਾਈ ਵੱਲ ਫੜ ਕੇ ਘੱਲ ਰਹੇ ਨੇ। ਕਮਜ਼ੋਰ ਮੁਸਲਮਾਨਾਂ ਤੇ ਮੁਨਾਫਕਾਂ ਨੂੰ ਇਹਦੇ 'ਚ ਡਾਂਟ ਭਲਾਈ ਹੈ, ਸਾਜ਼ਿਸ਼ ਕੀਤੀ ਹੈ, ਔਰ ਇਸ ਲੋਕਾਂ ਵਾਸਤੇ ਹਦਾਇਤ ਦਾ ਕਾਨੂੰਨ ਔਰ ਇਸ ਤਰ੍ਹਾਂ ਦੇ ਲੋਕਾਂ ਵਾਸਤੇ ਹਦਾਇਤ ਦਾ ਕਾਨੂੰਨ ਦੱਸਿਆ ਆਪਣਾ। ਅਗਲੀ ਆਇਤ 'ਚ ਅੱਲਾਹ ਆਂਦੇ ਨੇ ਈਮਾਨ ਵਾਲਿਓ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਮੁਸਲਮਾਨਾਂ ਨੂੰ ਛੱਡ ਕੇ ਪੈਗੰਬਰ ਦੇ ਮੁਨਕਰਾਂ ਨੂੰ ਆਪਣਾ ਸੱਜਣ ਨਾ ਬਣਾਓ। ਕਿ ਤੁਸੀਂ ਚਾਹੁੰਦੇ ਹੋ ਕਿ ਅੱਲਾਹ ਨੂੰ ਆਪਣੇ ਖਿਲਾਫ ਹੋਣ ਦੀ ਵਾਜ਼ਿਹ ਦਲੀਲ ਦੇ ਦੇਈਏ। ਇਹਦੇ 'ਚ ਉਸ ਖਾਸ ਮਾਹੌਲ 'ਚ ਪੈਂਦੇ ਨੇ। ਅੱਲਾਹ ਤਾਲਾ ਟੈਂਸ ਮਾਹੌਲ ਹੈ, ਬੜੀ ਟਸਲਾਂ ਚੱਲ ਰਹੀਆਂ ਨੇ, ਜੰਗਾਂ ਹੋ ਰਹੀਆਂ ਤੇ ਪੈਂਦੇ ਨੇ ਈਮਾਨ ਵਾਲਿਓ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ, ਮੁਨਾਫਕਾਂ ਦੀਆਂ ਗੱਲਾਂ 'ਚ ਆ ਕੇ ਤੁਸੀਂ ਮੁਸਲਮਾਨਾਂ ਨੂੰ ਛੱਡ ਕੇ ਪੈਗੰਬਰ ਦੇ ਮੁਨਕਰਾਂ ਨੂੰ ਆਪਣਾ ਦੋਸਤ ਨਾ ਬਣਾਓ, ਲਹਿਦਾ ਹੋ ਜਾਓ। ਖਾਸ ਇੱਕ ਵਜ੍ਹਾ ਹੈ ਉੱਥੇ ਲਹਿਦਾ ਹੋਣ ਦੀ, ਉਹ ਮਖਸੂਸ ਹਾਲਾਤ ਦੀ ਇਹ ਗੱਲ ਹੈ। ਤੇ ਤੁਸੀਂ ਚਾਹੁੰਦੇ ਹੋ ਕਿ ਅੱਲਾਹ ਨੂੰ ਆਪਣੇ ਬਈ ਤੁਸੀਂ ਇਹ ਚਾਹੁੰਦੇ ਹੋ ਇਹਨਾਂ ਚੀਜ਼ਾਂ ਤੋਂ ਤੁਸੀਂ ਅੱਲਾਹ ਨੂੰ ਜਵਾਜ਼ ਫਰਾਹਮ ਪੈ ਕਰਦੇ ਹੋ। ਇਹ ਕੋਈ ਆਇਮਾਈ ਦੀ ਗੱਲ ਨਹੀਂ। ਉਸ ਟਾਈਮ ਜੈਸੇ ਇੰਨੀ ਕੁ ਰਸੂਲ ਦੇ ਖਿਲਾਫ ਉਹਨਾਂ ਸਾਜ਼ਿਸ਼ਾਂ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਕੋਲ ਜਾ ਬੈਂਦੇ ਹੋ, ਫੈਸਲੇ ਕਰਾਉਣ ਉਹਨਾਂ ਕੋਲ ਟੁਰ ਜਾਂਦੇ ਹੋ। ਤੇ ਇਹ ਅੱਲਾਹ ਨੂੰ ਤੁਸੀਂ ਇਹ ਬਚੋ ਅੱਲਾਹ ਦੇ ਅਜ਼ਾਬ ਤੋਂ। ਅਗਲੀ ਆਇਤ 'ਚ ਅੱਲਾਹ ਆਂਦੇ ਨੇ 145 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਨਾਫਿਕ ਦੋਜ਼ਖ ਦੇ ਸਭ ਨਾਲੋਂ ਥੱਲੇ ਦਰਜੇ ਵਿੱਚ ਹੋਣਗੇ ਔਰ ਤੁਸੀਂ ਇਹਨਾਂ ਦਾ ਕੋਈ ਮਦਦਗਾਰ ਨਹੀਂ ਲੱਭਣਗੇ। ਮੁਸਲਮਾਨਾਂ ਨੂੰ ਮੁਨਾਫਕਾਂ ਤੋਂ ਦੂਰ ਰਹਿਣ ਦੀ ਨਸੀਹਤ ਤੇ ਉਹਨਾਂ ਦੇ ਬੁਰੇ ਅੰਜਾਮ ਦੀ ਕਿ ਸਭ ਤੋਂ ਥੱਲੇ ਵਾਲੇ ਦਰਜੇ ਤੋਂ। ਬਾਅਦ ਲੋਕ ਇਸ ਨੂੰ ਕੋਈ ਬਿਮਾਰੀ ਨਹੀਂ ਸਮਝਦੇ ਕਿ ਫੁੱਫੀ ਬਣ ਕੇ ਫਿਰਦੇ ਨੇ, ਹਰ ਘਰੋਂ ਆਉਂਦੇ ਨੇ ਔਰ ਕੋਈ ਉਹਨਾਂ ਦੀ ਕਲੀਅਰ ਲਾਈਨ ਨਹੀਂ ਹੁੰਦੀ ਅੱਲਾਹ ਦੇ ਮਾਮਲੇ 'ਚ। ਇਹ ਉਹਨਾਂ ਫੁੱਫੀਆਂ ਵਾਸਤੇ, ਮੁਨਾਫਕਾਂ ਵਾਸਤੇ ਜਿਹੜੇ ਸਾਰੇ ਹਾਲ ਜਾ ਕੇ ਆਪਣਾ ਹਿੱਸਾ ਪਾ ਹੁੰਦੇ ਨੇ, ਅੱਲਾਹ ਦੇ ਖਿਲਾਫ ਲੋਕਾਂ ਨਾਲ ਵੀ ਗੱਲਾਂ ਕਰ ਹੁੰਦੇ ਨੇ ਤੇ ਅੱਲਾਹ ਦੇ ਸੰਗੀਆਂ। ਅਗਲੀ ਆਇਤ 'ਚ ਅੱਲਾਹ ਆਂਦੇ ਨੇ ਜਿਹੜੇ ਤੌਬਾ ਕਰ ਲੈਣ, ਪਿਛਲੀ ਆਇਤ ਦੇ ਰਿਲੇਟਡ, ਜਿਹੜੇ ਤੌਬਾ ਕਰ ਲੈਣ ਔਰ ਆਪਣੀ ਸਲਾਹ ਕਰ ਲੈਣ ਔਰ ਅੱਲਾਹ ਦੇ ਨਾਲ ਪੱਕੇ ਖੜੇ ਹੋ ਜਾਣ ਔਰ ਆਪਣੀ ਤਾਤ ਨੂੰ ਅੱਲਾਹ ਵਾਸਤੇ ਖਾਲਸ ਕਰ ਲੈਣ ਦੇ, ਉਹ ਹੀ ਮੋਮਨਾਂ ਦੇ ਨਾਲ ਹੋਣ ਦੇ। ਔਰ ਮੋਮਨਾਂ ਨੂੰ ਅੱਲਾਹ ਬਹੁਤ ਜਲਦੀ ਬੜਾ ਅਜਰ ਦੇਵੇਗਾ, ਦੁਨੀਆ ਤੇ ਵੀ ਰਸੂਲ ਦੀ ਮੌਜੂਦਗੀ 'ਚ ਔਰ ਆਖਰਤ 'ਚ ਵੀ। ਅਗਲੀ ਆਇਤ 'ਚ ਅੱਲਾਹ ਆਂਦੇ ਨੇ ਖੁਦਾ ਦੇ ਬੰਦਿਓ ਜੇ ਤੁਸੀਂ ਸ਼ੁਕਰਗੁਜ਼ਾਰ ਰਵੋਦੇ ਔਰ ਸੱਚੇ ਮੋਮਨ ਬਣ ਕੇ ਰਵੋਦੇ ਤੇ ਅੱਲਾਹ ਨੂੰ ਕੀ ਜ਼ਰੂਰਤ ਹੈ ਤੁਹਾਨੂੰ ਅਜ਼ਾਬ ਦੇਣ ਦੀ। ਅੱਲਾਹ ਬਹੁਤ ਜ਼ਿਆਦਾ ਕਬੂਲ ਕਰਨ ਵਾਲਾ ਔਰ ਹਰ ਚੀਜ਼ ਨੂੰ ਜਾਣਨ ਵਾਲਾ ਹੈ। ਅੱਲਾਹ ਇਸ ਤਰ੍ਹਾਂ ਨਹੀਂ ਕਿ ਅੱਲਾਹ ਤਾਲਾ ਜੇ ਅੱਲਾਹ ਦੇ ਸ਼ੁਕਰਗੁਜ਼ਾਰ, ਅੱਲਾਹ ਨੂੰ ਕੀ ਜ਼ਰੂਰਤ ਹੈ। ਅੱਲਾਹ ਕੋਈ ਅਜ਼ਾਬ ਵਾਸਤੇ ਬੰਦੇ, ਅੱਲਾਹ ਜਿਹੜੇ ਅੱਛੇ ਕੰਮ ਕਰਨ, ਜੰਨਤ ਜਾਣ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਸਾਰੇ ਇਤਮਾਮ ਕਰਦੇ ਨੇ, ਬੁਰੇ ਬਣਾਉਣ ਵਾਸਤੇ ਨਹੀਂ ਕਰਦੇ। ਅੱਲਾਹ ਕਹਿੰਦੇ ਨੇ ਅੱਲਾਹ ਤੁਹਾਨੂੰ ਅਜ਼ਾਬ ਦੇਣ ਦੀ ਅੱਲਾਹ ਕੋਈ ਅੱਲਾਹ ਦੀ ਖਾਜ ਨਹੀਂ। ਅੱਲਾਹ ਦੀ ਖਾਜ ਕਿ ਹਰ ਬੰਦਾ ਜੰਨਤ ਵੱਲ ਜਾਏ, ਲੇਕਿਨ ਜਾਏ ਉਹ ਆਪਣੀ ਸਵਾਬ ਆਪਣੇ ਇਲਮ ਅਮਲ ਕਰਕੇ। ਅੱਲਾਹ ਦੇ ਬਹੁਤ ਜ਼ਿਆਦਾ ਕਬੂਲ ਕਰਨ ਵਾਲਾ, ਜਾਣਨ ਵਾਲਾ ਵੀ ਅੱਲਾਹ ਤਾਲਾ ਜਿਹੜਾ ਉਹ ਹਰ ਟਾਈਮ ਮਾਫੀ ਕਰਨ ਵਾਸਤੇ ਤਿਆਰ ਬੈਠੇ ਨੇ। ਅਗਲੀ ਆਇਤ 148 'ਚ ਈਮਾਨ ਵਾਲਿਓ ਜੇ ਮੁਨਾਫਿਕ ਤੁਹਾਡੇ ਤੇ ਜ਼ਿਆਦਤੀ ਕਰਨ ਔਰ ਤੁਸੀਂ ਇਹਦਾ ਜਵਾਬ ਦੇਣਾ ਚਾਹੋ ਤੇ ਦੇ ਸਕਦੇ ਹੋ, ਇਸ ਲਈ ਕਿ ਅੱਲਾਹ ਮਜ਼ਲੂਮ ਤੋਂ ਸਿਵਾ ਕਿਸੇ ਹੋਰ ਦਾ ਬੁਰੀ ਗੱਲ ਕਹਿਣਾ ਪਸੰਦ ਨਹੀਂ ਕਰਦਾ ਔਰ ਅੱਲਾਹ ਸਭ ਤੋਂ ਜ਼ਿਆਦਾ ਸੁਣਨ ਵਾਲਾ ਤੇ ਜਾਣਨ ਵਾਲਾ ਹੈ। ਅੱਲਾਹ ਤਾਲਾ ਮਜ਼ਲੂਮ ਨੂੰ ਇਜਾਜ਼ਤ ਦਿੱਤੀ ਹੈ ਕਿ ਉਹ ਐਕਸ਼ਨ ਲੈ ਸਕਦਾ ਔਰ ਮਜ਼ਲੂਮ ਤੋਂ ਇਲਾਵਾ ਅੱਲਾਹ ਕਹਿੰਦੇ ਨੇ ਕਿਸੇ ਹੋਰ ਨੂੰ ਗਲਤ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਖਲਾਕਿਆਤ ਦਾ ਮਸਲਾ 149 ਆਇਤ 'ਚ ਅੱਲਾਹ ਆਂਦੇ ਨੇ ਲੇਕਿਨ ਇਸ ਦੇ ਬਜਾਏ ਜੇ ਤੁਸੀਂ ਹਰ ਹਾਲਤ ਵਿੱਚ ਨੇਕੀ ਕੀਤੀ ਜਾਓ ਜਾਂ ਘੱਟ ਤੋਂ ਘੱਟ ਬੁਰਾਈ ਤੋਂ ਦਰਗੁਜ਼ਰ ਕਰੋ ਤਾਂ ਬਿਹਤਰ ਹੈ। ਇਸ ਲਈ ਕਿ ਅੱਲਾਹ ਦੀ ਸਿਫਤ
ਵੀ ਇਹ ਹੀ ਹੈ ਕਿ ਮਾਫ ਕਰਨ ਵਾਲਾ ਹੈ, ਇਸ ਦੇ ਬਾਵਜੂਦ ਕਿ ਉਹ ਬੜੀ ਕੁਦਰਤ ਰੱਖਦਾ ਹੈ। ਅੱਲਾਹ ਤਾਲਾ ਕਹਿੰਦੇ ਨੇ ਕਿ ਬੁਰਾਈ ਤੋਂ ਬਚੋ, ਵੀ ਅੱਛੀ ਗੱਲ ਤਾਂ ਹੈ ਕਿ ਨੇਕੀਆਂ ਹੀ ਕਰਦੇ ਰਹੋ, ਲੇਕਿਨ ਜੇ ਨਹੀਂ ਵੀ ਤੁਸੀਂ ਕਿਸੇ ਵਜ੍ਹਾ ਤੋਂ ਕੋਈ ਐਸੇ ਮਾਹੌਲ ਚੋਂ, ਤਾਂ ਕਮ ਅਜ਼ ਕਮ ਬੁਰਾਈਆਂ ਤੋਂ ਤੇ ਬਚੋ, ਕੋਈ ਫਿਰ ਵੀ ਤੁਹਾਡੇ ਤੇ ਰਹਿਮ ਵਾਲਾ ਮਾਮਲਾ ਕੀਤਾ ਜਾ ਸਕੇ। 150 ਚ ਅੱਲਾਹ ਆਂਦੇ ਨੇ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਅੱਲਾਹ ਔਰ ਉਹਦੇ ਰਸੂਲ ਤੇ ਮੁਨਕਰ ਹੋ ਰਹੇ ਨੇ ਔਰ ਚਾਹੁੰਦੇ ਨੇ ਕਿ ਉਹਦੇ ਰਸੂਲਾਂ ਦੇ ਦਰਮਿਆਨ ਫਰਕ ਕਰਨ ਔਰ ਕਹਿੰਦੇ ਨੇ ਕਿ ਕਿਸੇ ਨੂੰ ਮੰਨਾਂਗੇ ਔਰ ਕਿਸੇ ਨਹੀਂ ਮੰਨਾਂਗੇ, ਔਰ ਚਾਹੁੰਦੇ ਨੇ ਕਿ ਇਮਾਨ ਔਰ ਕੁਫਰ ਦੇ ਦਰਮਿਆਨ ਦੇ ਵਿੱਚੋਂ ਕੋਈ ਰਾਹ ਕੱਢੀਏ, ਉਹ ਹੀ ਪੱਕੇ ਮੁਨਕਰ ਨੇ। ਔਰ ਉਹਨਾਂ ਵਾਸਤੇ ਅੱਲਾ ਨੇ ਜ਼ਲੀਲ ਕਰਨ ਵਾਲਾ ਅਜ਼ਾਬ ਰੱਖਿਆ। ਇਹਦੇ 'ਚ ਇੱਕ ਗੱਲ ਬੜੀ ਅਹਿਮ ਹੈ ਕਿ ਜਿਹੜੇ ਰਸੂਲਾਂ ਦੇ ਦਰਮਿਆਨ ਫਰਕ ਕਰਦੇ ਨੇ, ਮੇਰਾ ਰਸੂਲ, ਤੇਰਾ ਰਸੂਲ, ਮੇਰਾ ਰਸੂਲ ਵੱਡਾ ਤੇ ਸਭ ਨਬੀਆਂ ਦਾ ਹੀ ਇਮਾਮ ਜਾਂ ਜੋ ਵੀ ਸਰਦਾਰ, ਇਹ ਅੱਲਾ ਨੇ ਕੁਰਾਨ ਪਾਕ 'ਚ ਮਨਾ ਕੀਤਾ ਦੂਸਰੇ ਹਿੱਸੇ 'ਚ ਕਿ ਤੁਸੀਂ ਨਬੀਆਂ 'ਚ ਕੋਈ ਕਿਸੇ 'ਚ ਕੋਈ ਸਿਫਤ ਹੈ ਜ਼ਿਆਦਾ ਹੈ, ਕਿਸੇ 'ਚ ਕੋਈ ਸਿਫਤ ਹੈ, ਜਿਹੜਾ ਇਨਸਾਨੀ ਫਿਤਰਤ 'ਚ ਵੀ ਆਮ ਇਨਸਾਨਾਂ ਵਿੱਚ ਵੀ ਹੁੰਦਾ ਹੈ। ਇਸ ਚੀਜ਼ ਤੋਂ ਅੱਲਾ ਨੇ ਮਨਾ ਕੀਤਾ ਕਿ ਤੁਸੀਂ ਰਸੂਲਾਂ ਨਾ ਮੁਕਾਬਲੇ ਨਾ ਆਪਸ 'ਚ ਕਰਵਾਇਆ ਕਰੋ, ਤੁਸੀਂ ਸਾਰੇ ਪੈਗੰਬਰਾਂ ਨੂੰ ਇੱਕ ਲੈਵਲ ਤੇ ਮੰਨਣਾ ਹੁੰਦਾ ਹੈ, ਅਨਲੈਸ ਅੱਲਾ ਨੇ ਕਿਸੇ ਦਾ, ਜਿਸ ਤਰ੍ਹਾਂ ਰਸੂਲ ਅੱਲਾ ਨੂੰ ਰਹਿਮਤ ਅੱਲਾ ਆਲਮੀਨ ਆਖਿਆ, ਜਿਸ ਤਰ੍ਹਾਂ ਸੈਯਦਨਾ ਇਬਰਾਹੀਮ ਨੂੰ ਦੀਨੇ ਇਬਰਾਹੀਮੀ ਦੇ ਜਿਹਦੇ ਪੈਰੋਕਾਰ ਰਸੂਲ ਅੱਲਾ ਸੈਯਦਨਾ ਮੁਹੰਮਦ ਵੀ ਨੇ, ਉਹਨਾਂ ਨੂੰ ਇਮਾਮ ਆਖਿਆ ਕਿ ਇਮਾਮ ਨੇ ਪੂਰੇ ਇਸ ਦੀਨ ਦੇ ਕਿਆਮਤ ਤੱਕ ਵਾਸਤੇ ਦੋਸਤ ਆਖਿਆ ਹੈ। ਸੈਯਦ ਹਰ ਪੈਗੰਬਰ ਨੂੰ ਕੋਈ ਨਾ ਕੋਈ ਕਿਸੇ ਨੂੰ ਮੁਝਸੇ ਬੜੇ ਅਤਾ ਕੀਤੇ। ਇਹ ਬਹੁਤ ਜ਼ਿਆਦਤੀ ਹੁੰਦੀ ਹੈ ਜਿਹੜਾ, ਔਰ ਇਹ ਵੀ ਜ਼ਿਆਦਤੀ ਹੁੰਦੀ ਹੈ ਕਿ ਰਿਸਪੈਕਟ ਵਿੱਚ ਵੀ ਆ ਕੇ ਇੱਕ ਰਸੂਲ ਨੂੰ ਸੈਯਦਨਾ ਮੁਹੰਮਦ ਆਖਣਾ, ਦੂਜੇ ਨੂੰ ਈਸਾ ਈਸਾ ਕਰਦਿਆਂ ਰਹਿਣਾ, ਵੱਧ ਘੱਟ, ਇਹ ਵੀ ਅੱਲਾ ਦਾ ਹੁਕਮ ਨਹੀਂ ਹੈ ਕੁਰਾਨ ਦੇ ਮੁਤਾਬਕ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਉਹ ਹੀ ਪੱਕੇ ਮੁਨਕਰ ਨੇ, ਉਹਨਾਂ ਮੁਨਕਰਾਂ ਦੇ ਵਾਸਤੇ ਅੱਲਾ ਨੇ ਜ਼ਲੀਲ ਕਰਨ ਵਾਲਾ ਅਜ਼ਾਬ ਰੱਖਿਆ। ਇਹ 151 ਇਹਦੇ ਨਾਲ ਹੀ ਅੱਗੇ ਪੜ੍ਹੀ ਜਾ ਚੁੱਕੀ ਹੈ। 152 ਆਇਤ ਇਸ ਸਿਲਸਿਲੇ ਦੀ ਜਿਹੜੀ ਅੱਜ ਆਖਰੀ ਆਇਤ ਹੈ, ਇਹਦੇ ਵਿੱਚ ਇਹਦੇ ਖਿਲਾਫ ਜਿਹੜੇ ਅੱਲਾ ਔਰ ਉਹਦੇ ਰਸੂਲ ਨੂੰ ਮੰਨ ਰਹੇ ਨੇ ਔਰ ਕਿਸੇ ਦੇ ਦਰਮਿਆਨ ਕੋਈ ਫਰਕ ਨਹੀਂ ਕਰਦੇ, ਉਹ ਹੀ ਨੇ ਜਿਨ੍ਹਾਂ ਨੂੰ ਅੱਲਾ ਜ਼ਰੂਰ ਅਜਰ ਅਤਾ ਫਰਮਾਏਗਾ। ਔਰ ਅੱਲਾ ਬਖਸ਼ਿਸ਼ ਕਰਨ ਵਾਲਾ ਹੈ ਔਰ ਉਹਦੀ ਸ਼ਫਕਤ ਹਮੇਸ਼ਾ ਵਾਸਤੇ, ਇੰਜ ਨਹੀਂ ਕਿ ਜਜ਼ਬਾਤ 'ਚ ਆ ਕੇ ਇੱਕ ਚੀਜ਼ ਕਰ ਦਿੱਤੀ ਹੈ ਤੇ ਬਾਅਦ 'ਚ ਯਾਦ ਹੀ ਨਹੀਂ, ਇਹ ਹਮੇਸ਼ਾ ਵਾਸਤੇ। ਇਹਦੇ 'ਚ ਮੁਸਲਮਾਨਾਂ ਨੂੰ ਖਬਰਦਾਰ ਕੀਤਾ ਕਿ ਅਹਿਲੇ ਕਿਤਾਬ ਦਾ ਈਮਾਨ ਉਸ ਵੇਲੇ ਤੱਕ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ ਪੈਗੰਬਰ ਦੀ ਮੌਜੂਦਗੀ 'ਚ, ਜਦੋਂ ਤੱਕ ਉਹ ਅੱਲਾ ਦੇ ਰਸੂਲ ਤੇ ਈਮਾਨ ਨਹੀਂ ਲਿਆਉਣਦੇ। ਅੱਲਾ ਦੇ ਰਸੂਲ ਦੀ ਮੌਜੂਦਗੀ ਵਿੱਚ ਉਹਦੇ ਤੇ ਈਮਾਨ ਲਿਆਣਾ ਬਹੁਤ ਲਾਜ਼ਮੀ ਹੈ, ਕਿਉਂਕਿ ਉਸੇ ਫੈਸਲਾ ਉਹਦੀ ਵੀ ਇੱਕ ਖਾਸ ਵਜੂਹਾਤ ਦੀ ਵਜ੍ਹਾ ਤੋਂ। ਨਬੀ ਦੀ ਮੌਜੂਦਗੀ 'ਚ ਇਸ ਤਰ੍ਹਾਂ ਉਹ ਕੈਟਾਗਰੀ ਡਿਫਰੈਂਟ ਹੋ ਜਾਂਦੀ ਹੈ, ਤੇ ਬਾਅਦ ਦੇ ਜ਼ਮਾਨੇ ਵਿੱਚ ਉਸ ਤੇ ਈਮਾਨ ਲਿਆਣਾ ਲਾਜ਼ਮੀ ਹੈ ਜਿਹਦੇ ਤੇ ਪੈਗੰਬਰ ਦੀ ਸੱਚਾਈ ਵਾਜ਼ਿਹ ਜੇ। ਬਾਅਦ 'ਚ ਵੀ ਜਿਹੜੇ ਪੈਗੰਬਰ ਦਾ ਪਤਾ ਲੱਗ ਗਿਆ ਕਿ ਅੱਲਾ ਦਾ ਪੈਗੰਬਰ ਹੈ, ਹਕੀਕਤ 'ਚ ਵਾਜ਼ਿਹ ਹੋ ਗਿਆ, ਤਾਂ ਅੱਲਾ ਦੇ ਹੁਕਮ ਦੀ ਸਖਤ ਖਿਲਾਫ ਵਰਜੀ ਹੈ। ਲੇਕਿਨ ਇਹ ਉਹਦੇ ਤੇ ਲਾਗੂ ਹੁੰਦੀ ਹੈ ਜਿਹੜਾ ਬੰਦਾ ਜਾਣ ਬੁੱਝ ਕੇ ਪੈਗੰਬਰ ਦਾ ਇਨਕਾਰ ਕਰਦਾ ਹੈ। ਇਹ ਹੁਣ ਇਹਨਾਂ ਆਇਤਾਂ ਦਾ ਸਾਦਾ ਤਰਜਮਾ, ਇਹ ਖੁਦਾ ਦੇ ਅਹਿਕਾਮ ਨੇ, ਨਹੀਂ ਮੰਨੋਗੇ ਤੇ ਆਪਣਾ ਹੀ ਬੁਰਾ ਕਰੋਗੇ। ਇਸ ਲਈ ਕਿ ਜ਼ਮੀਨਾਂ ਔਰ ਅਸਮਾਨਾਂ ਵਿੱਚ ਜੋ ਕੁਝ ਹੈ ਸਭ ਅੱਲਾ ਦਾ ਹੈ। ਤੁਹਾਡੇ ਤੋਂ ਪਹਿਲੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਉਹਨਾਂ ਨੂੰ ਵੀ ਇਹ ਹੀ ਹਦਾਇਤ ਕੀਤੀ ਸੀ, ਔਰ ਤੁਹਾਨੂੰ ਵੀ ਇਹ ਹਦਾਇਤ ਕਰਨੇ ਆ ਕਿ ਅੱਲਾ ਤੋਂ ਡਰਦੇ ਰਹੋ ਔਰ ਯਾਦ ਰੱਖੋ ਨਹੀਂ ਮੰਨੋਗੇ ਤੇ ਅੱਲਾ ਦਾ ਕੁਝ ਨਹੀਂ ਵਿਗਾੜ ਸਕੋਗੇ। ਇਸ ਲਈ ਕਿ ਜ਼ਮੀਨ ਔਰ ਅਸਮਾਨ ਵਿੱਚ ਜੋ ਕੁਝ ਹੈ ਸਭ ਅੱਲਾ ਦਾ ਹੈ ਔਰ ਅੱਲਾ ਬੇਨਿਆਜ਼ ਤੇ ਉੱਚੀਆਂ ਸ਼ਾਨਾਂ ਵਾਲਾ ਹੈ। ਇੱਕ ਵਾਰੀ ਫੇਰ ਸੁਣ ਲਓ, ਜ਼ਮੀਨ ਔਰ ਅਸਮਾਨ ਵਿੱਚ ਜੋ ਕੁਝ ਹੈ ਸਭ ਅੱਲਾ ਦਾ ਹੈ ਔਰ ਭਰੋਸੇ ਵਾਸਤੇ ਅੱਲਾ ਹੀ ਕਾਫੀ ਹੈ, ਅੱਲਾ ਹੀ ਕਾਫੀ ਹੈ। ਇਸ ਲਈ ਉਹ ਹੀ ਹੱਕਦਾਰ ਹੈ ਕਿ ਜ਼ਿੰਦਗੀ ਦੇ ਮਾਮਲਾਤ ਉਹਦੇ ਹਵਾਲੇ ਕੀਤੇ ਜਾਣ। ਨਾ ਫਰਮਾਨੀ ਦੀ ਸੂਰਤ 'ਚ ਜੇ ਉਹ ਚਾਹਵੇ ਤੇ ਇਹ ਲੋਕੋ ਤੁਹਾਨੂੰ ਸਾਰਿਆਂ ਨੂੰ ਫਨਾਹ ਕਰ ਦੇਵੇ ਔਰ ਤੁਹਾਡੀ ਜਗ੍ਹਾ ਦੂਸਰੀ ਕੌਮ ਨੂੰ ਲੈ ਆਵੇ। ਅੱਲਾ ਇਸ ਚੀਜ਼ ਤੇ ਪੂਰੀ ਕੁਦਰਤ ਰੱਖਦਾ ਹੈ। ਇਹ ਜੇ ਤੁਸੀਂ
ਆਪਣੇ ਫਾਇਦੇ ਦੀ ਖਾਤਰ ਅੱਲਾ ਦੀ ਸ਼ਰੀਅਤ ਤੋਂ ਪਿਛਾਂਹ ਹਟੋਦੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਦੁਨੀਆ ਦਾ ਫਾਇਦਾ ਚਾਹੁੰਦਾ ਹੈ ਉਹ ਵੀ ਅੱਲਾ ਹੀ ਦੇ ਕੋਲ ਹੈ, ਔਰ ਜਿਹੜਾ ਆਖਰਤ ਦਾ ਫਾਇਦਾ ਚਾਹੁੰਦਾ ਹੈ ਇਹ ਤੇ ਫਿਰ ਸੁਣ ਲਵੋ, ਅੱਲਾ ਦੇ ਕੋਲ ਦੁਨੀਆ ਦਾ ਫਾਇਦਾ ਵੀ ਹੈ ਤੇ ਆਖਰਤ ਦਾ ਵੀ ਹੈ, ਔਰ ਸਭ ਨਾਲੋਂ ਜ਼ਿਆਦਾ ਸੁਣਨ ਤੇ ਜਾਣਨ ਵਾਲਾ ਹੈ ਅੱਲਾ। ਈਮਾਨ ਵਾਲਿਓ, ਇਨਸਾਫ ਤੇ ਕਾਇਮ ਰਹੋ ਅੱਲਾ ਲਈ ਉਸ ਦੀ ਗਵਾਹੀ ਦਿੰਦਿਆਂ ਹੋਇਆਂ, ਭਾਵੇਂ ਇਸ ਗਵਾਹੀ ਵਿੱਚ ਗਵਾਹੀ ਖੁਦ ਤੁਹਾਡੇ ਤੇ ਤੁਹਾਡੀ ਜ਼ਾਤ, ਤੁਹਾਡੇ ਮਾਂ ਪਿਓ ਔਰ ਤੁਹਾਡੇ ਰਿਸ਼ਤੇਦਾਰਾਂ ਦੇ ਖਿਲਾਫ ਹੀ ਕਿਉਂ ਨਾ ਹੋਵੇ। ਅਮੀਰ ਹੈ ਜਾਂ ਗਰੀਬ ਹੈ, ਅੱਲਾ ਹੀ ਦੋਨਾਂ ਦਾ ਜ਼ਿਆਦਾ ਹੱਕਦਾਰ ਹੈ ਕਿ ਉਸ ਦੇ ਕਾਨੂੰਨ ਦੀ ਪਾਬੰਦੀ ਕੀਤੀ ਜਾਵੇ। ਇਸ ਲਈ ਅੱਲਾ ਦੀ ਹਦਾਇਤ ਨੂੰ ਛੱਡ ਕੇ ਤੁਸੀਂ ਖੁਆਇਸ਼ਾਂ ਦੀ ਪੈਰਵੀ ਨਾ ਕਰੋ, ਇਸ ਦੇ ਨਤੀਜੇ ਵਿੱਚ ਹੱਕ ਤੋਂ ਨਾ ਹਟੋ, ਔਰ ਯਾਦ ਰੱਖੋ ਕਿ ਹੱਕ ਔਰ ਇਨਸਾਫ ਦੀ ਗੱਲ ਨੂੰ ਵਿਗਾੜਨੇ ਜਾਂ ਉਸ ਤੋਂ ਪੱਲੂ ਛੁਡਾਉਣ ਵਾਸਤੇ ਪੱਲੂ ਛੁਡਾਉਣ ਦੀ ਕੋਸ਼ਿਸ਼ ਨਾ ਕਰੋ, ਤੇ ਫਿਰ ਉਸ ਦੀ ਸਜ਼ਾ ਪਾਓਗੇ, ਜ਼ਰੂਰ ਪਾਓਗੇ। ਇਸ ਕਰੋਗੇ, ਪੱਲੂ ਛਡਾਉਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਉਸ ਦੀ ਸਜ਼ਾ ਜ਼ਰੂਰ ਪਾਓਗੇ। ਇਸ ਲਈ ਕਿ ਜੋ ਕੁਝ ਤੁਸੀਂ ਕਰਦੇ ਹੋ ਉਸ ਤੋਂ ਅੱਲਾ ਖੂਬ ਵਾਕਿਫ ਹੈ। ਈਮਾਨ ਵਾਲਿਓ, ਅੱਲਾ ਤੇ ਈਮਾਨ ਲਿਆਓ ਔਰ ਉਸ ਦੇ ਰਸੂਲਾਂ ਤੇ ਈਮਾਨ ਲਿਆਓ, ਔਰ ਉਸ ਦੀਆਂ ਕਿਤਾਬਾਂ ਤੇ ਜਿਹੜੀ ਉਸਨੇ ਆਪਣੇ ਕਿਤਾਬ ਤੇ ਜਿਹੜੀ ਉਸਨੇ ਆਪਣੇ ਰਸੂਲ ਤੇ ਨਾਜ਼ਲ ਕੀਤੀ ਹੈ, ਔਰ ਉਹਨਾਂ ਕਿਤਾਬਾਂ ਤੇ ਜਿਹੜੀਆਂ ਇਸ ਤੋਂ ਪਹਿਲਾਂ ਨਾਜ਼ਲ ਕਰ ਚੁੱਕਿਆ ਹੈ। ਔਰ ਜਾਣ ਰੱਖੋ ਕਿ ਜਿਹੜਾ ਅੱਲਾ ਔਰ ਉਸ ਦੇ ਫਰਿਸ਼ਤਿਆਂ, ਉਸ ਦੀਆਂ ਕਿਤਾਬਾਂ ਔਰ ਉਸ ਦੇ ਰਸੂਲਾਂ ਔਰ ਕਿਆਮਤ ਦੇ ਦਿਨ ਉਸ ਦੇ ਹਜ਼ੂਰ ਪੇਸ਼ੀ ਦੇ ਮੁਨਕਰ ਹੋਣ, ਉਹ ਹੀ ਬਹੁਤ ਦੂਰ ਦੀ ਗੁੰਮਰਾਹੀ ਵਿੱਚ ਡਿੱਗ ਪਏ ਨੇ। ਰਹਿ ਗਏ ਉਹ ਲੋਕ ਜਿਹੜੇ ਈਮਾਨ ਲਿਆਏ, ਫਿਰ ਕੁਫਰ ਕੀਤਾ, ਫਿਰ ਈਮਾਨ ਲਿਆਏ, ਫਿਰ ਕੁਫਰ ਕੀਤਾ, ਫਿਰ ਕੁਫਰ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਏ ਇਸ ਹਾਲਤ 'ਚ, ਤੇ ਫਿਰ ਅੱਲਾ ਨਾ ਉਹਨਾਂ ਦੀ ਮਗਫਰਤ ਕਰੇਗਾ, ਨਾ ਉਹਨਾਂ ਨੂੰ ਸਿੱਧੀ ਰਾਹ ਵਿਖਾਏਗਾ। ਇਹ ਉਹਨਾਂ ਮੁਨਕਰਾਂ ਦੇ ਅੱਗੇ ਇੱਜ਼ਤ ਚਾਹੁੰਦੇ ਨੇ। ਸੱਚੀ ਗੱਲ ਹੈ ਕਿ ਇੱਜ਼ਤ ਤੇ ਸਾਰੀ ਇੱਜ਼ਤ ਸਾਰੀ ਦਾ ਤੇ ਅੱਲਾ ਦੇ ਵਾਸਤੇ ਹੈ। ਔਰ ਇਸ ਕਿਤਾਬ 'ਚ ਤੁਹਾਡੇ ਤੇ ਇਹ ਹਦਾਇਤ ਨਾਜ਼ਲ ਕਰ ਚੁੱਕਿਆ ਹੈ ਕਿ ਜਿੱਥੇ ਤੁਸੀਂ ਵੇਖੋ ਕਿ ਅੱਲਾ ਦੀਆਂ ਆਇਤਾਂ ਦਾ ਇਨਕਾਰ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਉੱਥੇ ਉਹਨਾਂ ਮਜ਼ਾਕ ਉਡਾਉਣ ਵਾਲਿਆਂ ਵਿੱਚ ਨਾ ਬਵੋ ਜਦ ਤੱਕ ਉਹ ਕੋਈ ਹੋਰ ਗੱਲ ਨਾ ਸ਼ੁਰੂ ਕਰ ਦੇਣ ਜਾਂ ਲੱਗ ਜਾਣ, ਵਰਨਾ ਨਾ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਵਰਨਾ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਹੋ ਜਾਓਗੇ। ਅੱਲਾ ਦਾ ਫੈਸਲਾ ਹੈ ਕਿ ਉਹ ਇਸ ਤਰ੍ਹਾਂ ਦੇ ਮੁਨਾਫਕਾਂ ਔਰ ਮੁਨਕਰਾਂ ਨੂੰ ਜਹੰਨਮ ਦੀ ਇੱਕ ਜਗ੍ਹਾ ਜਮ੍ਹਾਂ ਕਰ ਦੇਗਾ, ਜਿਹੜੇ ਤੁਹਾਡੇ ਵਾਸਤੇ ਭੈੜੇ ਦੀ ਤਮੰਨਾ ਕਰਦੇ ਨੇ। ਫਿਰ ਅੱਲਾ ਦੀ ਤਰਫੋਂ ਤੁਹਾਨੂੰ ਕੋਈ ਫਤਹ ਮਿਲ ਜਾਏ ਤੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਸਾਂ, ਔਰ ਜੇ ਤੁਹਾਡੇ ਮੁਨਕਰਾਂ ਦੀ ਜਿੱਤ ਹੋ ਜਾਏ ਤੇ ਉਹਨਾਂ ਨੂੰ ਕਹਿੰਦੇ ਨੇ ਅਸੀਂ ਤੁਹਾਡੀ ਹਿਫਾਜ਼ਤ ਨਹੀਂ ਕਰ ਰਹੇ ਸੀ ਔਰ ਤੁਹਾਨੂੰ ਅਸੀਂ ਮੁਸਲਮਾਨਾਂ ਤੋਂ ਨਹੀਂ ਬਚਾਇਆ। ਹੁਣ ਤੁਹਾਡੇ ਵਿੱਚ ਅੱਲਾ ਹੀ ਕਿਆਮਤ ਦੇ ਦਿਨ ਫੈਸਲਾ ਕਰੇਗਾ। ਅੱਲਾ ਦਾ ਫੈਸਲਾ ਉਹ ਇਹਨਾਂ ਮੁਨਕਰਾਂ ਨੂੰ ਈਮਾਨ ਵਾਲਿਆਂ ਦੇ ਖਿਲਾਫ ਹਰਗਿਜ਼ ਕਾਮਯਾਬੀ ਨਹੀਂ ਦੇਦਾ। ਇਹ ਮੁਨਾਫਿਕ ਖੁਦਾ ਦੇ ਨਾਲ ਧੋਖਾ ਕਰਨਾ ਚਾਹੁੰਦੇ ਨੇ, ਹਾਲਾਂਕਿ ਉਹਨੇ ਇਹੀ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਹੈ। ਤੁਸੀਂ ਇਹਨਾਂ ਨੂੰ ਵੇਖਦੇ ਹੋ ਕਿ ਜਦੋਂ ਨਮਾਜ਼ ਵਾਸਤੇ ਉੱਠਦੇ ਨੇ ਤੇ ਕਿਵੇਂ ਲਾਚਾਰੀ ਮਾਰੀ ਕੁੱਟੀ ਉੱਠਦੇ ਨੇ, ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ, ਤੇ ਅੱਲਾ ਨੂੰ ਘੱਟ ਹੀ ਯਾਦ ਕਰਦੇ ਨੇ। ਇਹ ਦਰਮਿਆਨ ਵਿੱਚ ਹੀ ਲਟਕ ਰਹੇ ਨੇ, ਨਾ ਇੱਧਰ ਨੇ ਨਾ ਉੱਧਰ ਨੇ। ਇਹਨਾਂ ਦੇ ਜਰਾਇਮ ਦੀ ਸਜ਼ਾ ਹੈ ਕਿ ਅੱਲਾ ਨੇ ਇਹਨਾਂ ਨੂੰ ਗੁੰਮਰਾਹ ਕਰ ਦਿੱਤਾ ਹੈ, ਔਰ ਜਿਹਨੂੰ ਅੱਲਾ ਗੁੰਮਰਾਹ ਕਰੇ ਉਹਨੂੰ ਕੋਈ ਸਿੱਧਾ ਰਸਤਾ ਨਹੀਂ ਵਿਖਾ ਸਕਦਾ। ਈਮਾਨ ਵਾਲਿਓ, ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਮੁਸਲਮਾਨਾਂ ਨੂੰ ਛੱਡ ਕੇ ਮੁਨਕਰਾਂ ਨੂੰ ਆਪਣਾ ਦੋਸਤ ਨਾ ਬਣਾਓ ਕਿ ਤੁਸੀਂ ਚਾਹੁੰਦੇ ਹੋ ਕਿ ਅੱਲਾ ਨੂੰ ਆਪਣੇ ਖਿਲਾਫ ਹੋਣ ਦੀ ਵਾਜ਼ਿਹ ਦਲੀਲ ਦੇ ਦਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਨਾਫਿਕ ਦੋਜ਼ਖ ਦੇ ਸਭ ਤੋਂ ਥੱਲਵੇਂ ਦਰਜੇ ਵਿੱਚ ਹੋਣਗੇ, ਔਰ ਤੁਸੀਂ ਇਹਨਾਂ ਦਾ ਕੋਈ ਸਾਥੀ ਮਦਦਗਾਰ ਨਹੀਂ ਪਾਓਗੇ। ਹਾਂ, ਜਿਹੜੇ ਤੌਬਾ ਕਰ ਲੈਣ, ਆਪਣੀ ਇਸਲਾਹ ਕਰ ਲੈਣ ਔਰ ਅੱਲਾ ਦੇ ਨਾਲ ਪੱਕੇ ਖੜੇ ਹੋ ਜਾਣ ਔਰ ਆਪਣੀ ਇਤਾਅਤ ਨੂੰ ਅੱਲਾ ਵਾਸਤੇ ਖਾਲਸ ਕਰ ਲੈਣ ਦੇ, ਉਹੀ ਮੁਮਨਾਂ ਦੇ ਨਾਲ ਹੋਣਗੇ, ਔਰ ਮੁਮਨਾਂ ਨੂੰ ਅੱਲਾ ਬਹੁਤ ਜਲਦ ਅਜਰ ਦੇਵੇਗਾ। ਖੁਦਾ ਦੇ ਬੰਦੇ ਹੋ, ਜੇ ਤੁਸੀਂ ਸ਼ੁਕਰਗੁਜ਼ਾਰ ਬਣ ਕੇ ਰਹੋ ਔਰ ਸੱਚੇ ਮੋਮਨ ਬਣ ਕੇ ਰਹੋਗੇ, ਅੱਲਾ ਨੂੰ ਕੀ ਜ਼ਰੂਰਤ ਹੈ ਤੁਹਾਨੂੰ ਅਜ਼ਾਬ ਦੇਣ ਦੀ। ਅੱਲਾ ਬਹੁਤ ਜ਼ਿਆਦਾ ਕਬੂਲ ਕਰਨ ਵਾਲਾ ਔਰ ਹਰ ਚੀਜ਼ ਨੂੰ ਜਾਣਨ ਵਾਲਾ ਹੈ। ਈਮਾਨ ਵਾਲਿਓ, ਜੇ ਮੁਨਾਫਿਕ ਤੁਹਾਡੇ ਤੇ ਜ਼ਿਆਦਤੀ ਕਰਨ, ਤੁਸੀਂ ਇਹਦਾ ਜਵਾਬ ਦੇਣਾ ਚਾਹੋ ਤੇ ਦੇ ਸਕਦੇ ਹੋ, ਇਸ ਲਈ ਕਿ ਅੱਲਾ ਮਜ਼ਲੂਮ ਤੋਂ ਸਿਵਾ ਕਿਸੇ
ਹੋਰ ਦਾ बुरी गल करना पसंद नहीं करता और अल्लाह सब तो ज्यादा सुनने वाला है। लेकिन इस दी बजाय जे तुसी हर हालत विच नेकी कीती जाओ या घट तो घट बुराई ते ना करो, बुराई तो दरगुजर करो तो बेहतर है। इसलिए कि अल्लाह की सिफत भी यही है कि वह माफ़ करने वाला है, इस दे बावजूद कि अल्लाह बड़ी कुदरत रखता है। ये गल तुहानू चंगी तरह पता होनी चाहिए कि ਜਿਹੜੇ लोग अल्लाह और ਉਹਦੇ रसूल ਦੇ मुनकर हो रहे ਨੇ और ਚਾਹੁੰਦੇ ਨੇ ਕਿ ਉਹਦੇ ਰਸੂਲਾਂ ਦੇ ਦਰਮਿਆਨ ਫਰਕ ਕਰਨ ਔਰ ਕਹਿੰਦੇ ਨੇ ਕਿ ਕਿਸੇ ਨੂੰ ਮੰਨਾਂਦੇ ਤੇ ਕਿਸੇ ਨੂੰ ਨਹੀਂ ਮੰਨਾਂਦੇ ਔਰ ਚਾਹੁੰਦੇ ਨੇ ਕਿ ਈਮਾਨ ਔਰ ਕੁਫਰ ਦੇ ਦਰਮਿਆਨ ਦੇ ਵਿੱਚ ਕੋਈ ਰਾਹ ਕੱਢੀਏ, ਉਹ ਹੀ ਪੱਕੇ ਮੁਨਕਰ ਨੇ। ਉਹ ਉਹਨਾਂ ਮੁਨਕਰਾਂ ਦੇ ਵਾਸਤੇ ਅੱਲਾ ਨੇ ਜ਼ਲੀਲ ਕਰਨ ਵਾਲਾ ਅਜ਼ਾਬ ਰੱਖਿਆ ਹੋਇਆ ਹੈ। ਇਹਦੇ ਖਿਲਾਫ ਜਿਹੜੇ ਅੱਲਾ ਔਰ ਉਹਦੇ ਰਸੂਲ ਨੂੰ ਮੰਨ ਰਹੇ ਨੇ ਔਰ ਕਿਸੇ ਦੇ ਦਰਮਿਆਨ ਕੋਈ ਫਰਕ ਨਹੀਂ ਕਰਦੇ, ਉਹ ਹੀ ਨੇ ਜਿਨ੍ਹਾਂ ਨੂੰ ਅੱਲਾ ਜ਼ਰੂਰ ਅਜਰ ਫਰਮਾਏਗਾ ਔਰ ਅੱਲਾ ਬਖਸ਼ਣ ਵਾਲਾ ਹੈ और ਉਹਦੀ शफकत हमेशा वास्ते अबदी है। जजाक अल्लाह। चेक करिए आप वो सवाल कर